अस्सलाम वालेकुम जी एंड प्यार भरी सत श्री अकाल आदाब। मैं ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਅਸੀਂ ਅੱਜ ਪਹੁੰਚੇ ਹੋਏ ਹਾਂ ਨਮਕ ਮੰਡੀ ਰਾਵਲਪਿੰਡੀ ਰਾਜਾ ਬਾਜ਼ਾਰ ਦੇ ਵਿੱਚ। ਇਹ ਬਾਜ਼ਾਰ ਦੇ ਤੁਸੀਂ ਵਿਊਜ਼ ਦੇਖ ਰਹੇ ਹੋ, ਇਹ ਨਿਰੰਕਾਰੀ ਬਾਜ਼ਾਰ ਦੇ ਨਾਲ ਨਮਕ ਮੰਡੀ ਹੈ ਜੀ। ਅਸੀਂ ਇਸ ਵੇਲੇ ਖਲੋਤੇ ਹੋਏ ਹਾਂ ਦਰਵਾਜ਼ੇ ਤੇ ਗੁਰਦੁਆਰਾ ਸ੍ਰੀ ਨਿਰੰਕਾਰੀ ਸਾਹਿਬ। ਠੀਕ ਹੈ ਜੀ, ਇਹ ਨਿਰੰਕਾਰੀ ਗੁਰਦੁਆਰਾ ਹੈ ਜੀ ਔਰ ਇਹ ਸਭ ਤੋਂ ਪਹਿਲਾ ਗੁਰਦੁਆਰਾ ਹੈ ਜੋ ਰਾਵਲਪਿੰਡੀ ਦੇ ਵਿੱਚ ਬਣਾਇਆ ਗਿਆ। ਔਰ ਭਾਈ ਬਾਬਾ ਦਿਆਲਾ ਜੀ, ਭਾਈ ਦਿਆਲ ਸਿੰਘ ਸਾਰਿਆਂ ਨੇ ਮਿਲ ਕੇ ਇਹ ਗੁਰੂ ਘਰ ਉਸਾਰਿਆ ਸੀ ਔਰ ਇੱਕ ਬਹੁਤ ਇੰਪੋਰਟੈਂਟ ਔਰ ਬਹੁਤ ਅਹਿਮੀਅਤ ਦਾ ਹਾਮਲ ਹੈ, ਜੋ ਕਿ ਬ੍ਰਿਟਿਸ਼ ਰਾਜ ਸ਼ੁਰੂ ਹੋਣ ਤੋਂ ਥੋੜ੍ਹੇ ਅਰਸੇ ਬਾਅਦ ਹੀ ਬਣਾ ਦਿੱਤਾ ਗਿਆ ਸੀ। ਯਾਨੀ ਕਿ ਖਾਲਸਾ ਰਾਜ ਦਾ ਐਂਡ ਹੋਇਆ ਔਰ ਬ੍ਰਿਟਿਸ਼ ਪੀਰੀਅਡ ਸ਼ੁਰੂ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਨਾਨਕਸ਼ਾਹੀ ਦੇ ਨਾਲ ਬਣੀਆਂ ਹੋਏ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਛੋਟੀਆਂ ਦੀਆਂ ਦਰੀਆਂ। ਠੀਕ ਹੈ ਜੀ, ਔਰ ਉਸ ਤੋਂ ਬਾਅਦ ਅੱਗੇ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਖੁੱਲ੍ਹਾ ਵਿਹੜਾ ਨਜ਼ਰ ਆਉਂਦਾ ਗੁਰੂ ਘਰ ਦਾ ਔਰ ਉਸ ਤੋਂ ਪਿੱਛੇ ਵਾਈਟ ਮਾਰਬਲ ਇੰਨੀ ਪਿਆਰੇ ਤਰੀਕੇ ਨਾਲ ਬਣਿਆ ਹੋਇਆ ਮੈਕਰੋਨਾ ਮਾਰਬਲ ਜਿਹੜਾ ਰਾਜਸਥਾਨ ਤੋਂ ਸਪੈਸ਼ਲੀ ਮੰਗਵਾਇਆ ਗਿਆ, ਉਹਦੇ ਨਾਲ ਬਣਾਈਆਂ ਹੋਈਆਂ ਆਰਕਸ ਨੇ, ਪਿਲਰਸ ਨੇ ਔਰ ਬਹੁਤ ਹੀ ਮਜ਼ਬੂਤ ਕਿਸਮ ਦੇ ਪਿਲਰ ਨੇ ਇਸ ਗੁਰੂ ਘਰ ਦੇ ਕਿ ਅਗਲੇ 100 ਸਾਲ ਵੀ ਇਹਨਾਂ ਨੂੰ ਕੁਛ ਨਹੀਂ ਹੋਣ ਲੱਗਾ। ਇੰਨਾ ਪਿਆਰਾ ਔਰ ਇੰਨਾ ਜ਼ਬਰਦਸਤ ਹੈ, ਯਾਨੀ ਕਿ ਇਹ ਸਮਝ ਲਓ ਕਿ ਤਕਰੀਬਨ 100 ਤੇ 30-40 ਸਾਲ ਪੁਰਾਣਾ ਜਿਹੜਾ ਗੁਰੂ ਘਰ ਹੈ ਔਰ ਸੰਗਤਾਂ ਨੇ ਬੜੀ ਰੀਝ ਦੇ ਨਾਲ ਬਣਾਇਆ ਸੀ। ਔਰ ਇਹਦੀ ਮਜ਼ੇਦਾਰੀ ਚੀਜ਼ ਹੈ ਕਿ ਥੱਲੇ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਉਹਨਾਂ ਦੇ ਵਿੱਚ ਸੇਵਾ ਕਰਾਈ ਘੱਟ ਮਿਲਦੀ ਹੈ। ਤੁਸੀਂ ਦੇਖੋ ਜੀ, ਇਹ ਡਬਲ ਸਟੋਰੀ ਗੁਰੂ ਘਰ ਹੈ ਔਰ ਬਹੁਤ ਖੂਬਸੂਰਤ ਹੈ। ਇਹ ਅੱਜ ਸਾਡੇ ਨਾਲ ਆਏ ਹੋਏ ਨੇ ਵੀਰ ਲਵਲੀ ਸਿੰਘ, ਭਾਈ ਆਪਣਾ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ। ਇਹ ਤੁਸੀਂ ਮਾਰਬਲ ਦੀ ਗੱਲ ਕਰ ਰਿਹਾ ਸੀ, ਵਾਈਟ ਮੈਕਰੋਨਾ ਮਾਰਬਲ ਇੰਝ ਲੱਗਦਾ ਹੈ ਕੰਮ ਹੋਇਆ ਹੈ ਜਿਸ ਤਰ੍ਹਾਂ ਕਿ ਤਾਜ ਮਹਿਲ ਦੇ ਵਿੱਚ ਕੰਮ ਹੋਇਆ ਹੋਇਆ ਹੋਵੇ ਔਰ ਬਹੁਤ ਹੀ ਸੋਹਣਾ ਔਰ ਬੜੀ ਨਫਾਸਤ ਦੇ ਨਾਲ ਕੰਮ ਕੀਤਾ ਹੈ। ਕਿਸੇ ਵੀ ਗੁਰਦੁਆਰੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਐਡਾ ਸੋਹਣਾ ਮਾਰਬਲ ਦਾ ਕੰਮ ਜਿਹੜਾ ਹਾਲੇ ਤੱਕ ਮੌਜੂਦ ਨਹੀਂ ਹੈ, ਜਿਹੜਾ ਕਿ ਇੱਥੇ ਗੁਰਦੁਆਰਾ ਇਹ ਜਿੰਨੀ ਵੀ ਸਿੰਘ ਸਭਾ ਵਾਲੇ ਗੁਰਦੁਆਰੇ ਨੇ ਉਹਨਾਂ ਤੋਂ ਪਹਿਲੇ ਦੇ ਬਣਿਆ ਹੋਇਆ ਗੁਰਦੁਆਰਾ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ ਜੀ, ਪੁਰਾਤਨ ਸਫੈਦ ਔਰ ਕਾਲਾ ਮਾਰਬਲ ਲੱਗਾ ਹੋਇਆ ਹੈ। ਇਹ ਨਾਲ ਹੀ ਜਿਹੜੀ ਹੈ ਫਰੈਂਚ ਟਾਈਲ ਲੱਗੀ ਹੋਈ ਹੈ ਔਰ ਛੱਤਾਂ ਜਿਹੜੀਆਂ ਨੇ ਤੁਸੀਂ ਦੇਖੋ ਕਿ ਵੀ ਡਬਲ ਛੱਤ ਸੀਗੀ ਇਹਦੀ। ਠੀਕ ਹੈ ਜੀ, ਔਰ ਇਹ ਸਾਹਮਣੇ ਜਿਹੜਾ ਸੁਖਾਸਨ ਸਾਹਿਬ ਹੈ ਜੀ ਔਰ ਬਹੁਤ ਪਿਆਰੀ ਬਿਲਡਿੰਗ ਹੈ ਜੀ। ਸੁਖਾਸਨ ਸਾਹਿਬ ਦਾ ਵੀ ਜਿਹੜਾ ਸਾਰਾ ਕੰਮ ਹੈ ਉਹ ਵਾਈਟ ਮਾਰਬਲ ਨਾਲ ਹੋਇਆ, ਜਾਲੀਆਂ 'ਤੇ ਵੀ ਵਾਈਟ ਮਾਰਬਲ। ਖੱਬੇ ਪਾਸੇ ਤੁਹਾਨੂੰ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ। ਠੀਕ ਹੈ ਜੀ, ਦੇਖੋ ਕਿੰਨੀ ਖੂਬਸੂਰਤ ਬਿਲਡਿੰਗ ਹੈ। ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਥੋੜ੍ਹੀ ਜਿਹੀ ਇਹਨੂੰ ਸਿਰਫ ਸਫਾਈ ਦੀ ਲੋੜ ਹੈ। ਉਹ ਸਫਾਈ ਕਰਨ ਤੋਂ ਬਾਅਦ ਤੁਸੀਂ ਦੇਖੋ ਕਿ ਗੁਰੂ ਘਰ ਦੀ ਸ਼ਾਨ ਹੀ ਵੱਖਰੀ ਨਜ਼ਰ ਆਏਗੀ। ਇਸ ਵੇਲੇ ਇਸ ਜਗ੍ਹਾ ਦਾ ਨਾਮ ਜਿਹੜਾ ਹੈ ਉਹ ਹੈ ਅੰਬਾਲਾ ਹਾਈ ਸਕੂਲ, ਬੋਆਇਜ਼ ਦਾ ਸਕੂਲ ਹੈ। ਔਰ ਮੈਂ ਤਕਰੀਬਨ 2014 'ਚ ਪਹਿਲੀ ਵਾਰੀ ਇੱਥੇ ਆਇਆ ਸੀ ਔਰ ਇੱਦਾਂ ਹੀ ਸੀ ਗੁਰੂ ਘਰ ਔਰ ਅੱਜ ਵੀ ਗੁਰੂ ਘਰ ਉਸੇ ਤਰ੍ਹਾਂ ਹੀ ਹੈ। ਪੰਥੀਆਂ ਵੀ ਲਿਖੀਆਂ ਹੋਈਆਂ ਦਰਵਾਜ਼ੇ ਦੇ ਉੱਤੇ ਬਿਲਕੁਲ ਉਸੇ ਤਰ੍ਹਾਂ ਹੀ ਨਜ਼ਰ ਆ ਰਹੀਆਂ ਜਿਸ ਤਰ੍ਹਾਂ ਕਿ ਪਹਿਲੇ ਫਰੈਸ਼ ਨਜ਼ਰ ਹੈ। ਪੇਂਟ ਵਿੱਚ ਥੋੜ੍ਹਾ ਜਿਹਾ ਫਰਕ ਪਿਆ ਪਰ ਮਾਰਬਲ ਔਰ ਉਸ ਤੋਂ ਬਾਅਦ ਸੇਵਾ ਕਰਵਾਈਆਂ ਜਿੰਨੀਆਂ ਵੀ ਨੇ ਔਰ ਪੰਥੀਆਂ ਜਿੰਨੀਆਂ ਵੀ ਨੇ ਉਹ ਉਸੇ ਤਰ੍ਹਾਂ ਹੀ ਸਟਿਲ ਵਿਜ਼ੀਬਲ ਨੇ। ਸਕੂਲ ਦੀ ਇੰਤਜ਼ਾਮੀਆ ਬਹੁਤ ਹੀ ਚੰਗੀ ਹੈ ਔਰ ਬੜੇ ਆਰਾਮ ਨਾਲ ਵਿਜ਼ਿਟ ਕਰਨ ਦਿੰਦੀ ਹੈ ਗੁਰੂ ਘਰ ਨੂੰ। ਬਿਲਕੁਲ ਵੀ ਮਨਾਹੀ ਨਹੀਂ ਕਰਦੇ, ਬਿਲਕੁਲ ਵੀ ਨਹੀਂ ਰੋਕਦੇ, ਰੋਕ ਟੋਕ ਵੀ ਨਹੀਂ ਕਰਦੇ। ਤੁਸੀਂ ਭਾਵੇਂ ਘੰਟਾ, ਅੱਧਾ ਘੰਟਾ, ਘੰਟਾ ਲਾ ਕੇ ਤੁਸੀਂ ਭਾਵੇਂ ਵਲੋਗ ਬਣਾਓ, ਭਾਵੇਂ ਤੁਸੀਂ ਤਸਵੀਰਾਂ ਖਿੱਚੋ, ਜਿਸ ਤਰ੍ਹਾਂ ਮਰਜ਼ੀ ਚਾਹੋ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪਰ ਮਤਲਬ ਕਿ ਰਹਿਤ ਮਰਿਆਦਾ ਦੇ ਤਹਿਤ ਆਓ, ਪੁੱਛ ਕੇ ਆਓ ਅਤੇ ਫਿਰ ਤੁਹਾਨੂੰ ਉਹ ਪਰਮਿਸ਼ਨ ਦਿੰਦੇ ਨੇ। ਅਤੇ ਤੁਸੀਂ ਦੇਖ ਸਕਦੇ ਹੋ ਜੀ ਗੁਰੂ ਘਰ ਦੀ ਬਿਲਡਿੰਗ ਜਿਹੜੀ ਆ ਬੜੀ ਸੋਹਣੀ ਪ੍ਰਿਜ਼ਰਵ ਹੈ ਔਰ ਸਕੂਲ ਵਾਲੇ ਜਿਹੜੇ ਨੇ ਮੈਂ ਤੁਹਾਨੂੰ ਦੱਸਿਆ ਸੀ ਪਹਿਲੇ ਵੀ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜਾ ਗੁਰੂ ਘਰ ਦੀ ਜਿਹੜੀ ਹੈ ਮੇਨਟੇਨੈਂਸ ਕਰਦੇ ਨੇ ਔਰ ਸਾਫ ਸੁਥਰਾ ਇਹਨੂੰ ਰੱਖਦੇ ਨੇ। ਅੱਗੇ ਚੱਲਦੇ ਹਾਂ, ਦੇਖੋ 80 ਸਾਲ ਬਾਅਦ ਵੀ ਅਗਰ ਇੱਕ ਬਿਲਡਿੰਗ ਇਸ ਤਰ੍ਹਾਂ ਖਲੋਤੀ ਹੋਈ ਹੈ ਸੰਗਤਾਂ ਤੋਂ ਬਗੈਰ, ਤਾਂ ਇਹਦਾ ਮਤਲਬ ਹੈ ਕਿ ਇਹਦੀ ਦੇਖ ਰੇਖ ਹੋ ਰਹੀ ਹੈ। ਚੱਲਦੇ ਹਾਂ ਜੀ ਅੰਦਰ, ਤੁਹਾਨੂੰ ਦਿਖਾਉਂਦੇ ਹਾਂ ਜੀ ਗੁਰੂ ਘਰ ਨੂੰ ਕਿ ਵੀ ਗੁਰੂ ਘਰ ਕਿਸ ਤਰ੍ਹਾਂ ਦਾ। ਇੱਕ ਵਾਰੀ ਫਿਰ ਬਾਹਰ ਦੇ ਨਜ਼ਾਰੇ ਤੁਸੀਂ ਦੇਖ ਲਵੋ ਜ਼ਰਾ। ਇਸੇ ਤਰ੍ਹਾਂ ਹੀ ਡਬਲ ਮੰਜ਼ਿਲ ਠੀਕ ਹੈ ਜੀ ਗੁਰੂ ਘਰ ਹੈ ਔਰ ਉਸ ਤੋਂ ਬਾਅਦ ਮਾਰਬਲ ਦਾ ਕੰਮ ਜਿਹੜਾ ਬਰੀਕੀ ਦੇ ਨਾਲ ਮੈਂ ਬਾਰ-ਬਾਰ ਇਹਦੀ ਗੱਲ ਕਰ ਰਿਹਾ ਹਾਂ ਕਿ ਇਹ ਜਿਹੜਾ ਗੁਰੂ ਘਰ ਹੈ ਇੱਥੋਂ ਹੀ ਮੂਵਮੈਂਟ ਸ਼ੁਰੂ ਹੋਈ ਸੀ ਆਨੰਦ ਕਾਰਜ ਦੀ। ਠੀਕ ਹੈ ਜੀ, ਭਾਈ ਦਿਆਲਾ ਜੀ ਨੇ ਹੀ ਇਹ ਮੂਵਮੈਂਟ ਸ਼ੁਰੂ ਕੀਤੀ ਸੀ ਔਰ ਪਹਿਲੀ ਵਾਰੀ 1860 ਦੇ ਵਿੱਚ ਅੰਗਰੇਜ਼ ਸਰਕਾਰ ਨੂੰ ਲੈਟਰ ਲਿਖਿਆ ਸੀ, ਮਤਾ ਪਾਸ ਕਰਵਾਇਆ ਸੀ ਕਿ ਸਿੱਖਸ ਆਰ ਨੋਟ ਹਿੰਦੂ, ਲਿਹਾਜ਼ਾ ਇਹਨਾਂ ਦਾ ਆਨੰਦ ਕਾਰਜ ਜੋ ਹੈ ਉਹਦੀ ਪਰਮਿਸ਼ਨ ਦਿੱਤੀ ਜਾਏ ਔਰ ਅਲੱਗ ਕੀਤਾ ਜਾਏ। ਅੱਜ ਕਿੰਨੇ ਚਿਰਾਂ ਬਾਅਦ ਵੀ ਕੁਛ ਏਰੀਆ ਦੇ ਵਿੱਚ ਪਰਮਿਸ਼ਨ ਹੈਗੀ ਔਰ ਕੁਛ ਦੇ ਵਿੱਚ ਆਨੰਦ ਕਾਰਜ ਦਾ
ਰਿਵਾਜ ਹਲੇ ਵੀ ਜਿਹੜਾ ਹੈ ਉਹ ਹਿੰਦੂ ਮੈਰਿਜ ਐਕਟ ਦੇ ਤਹਿਤ ਹੀ ਰਜਿਸਟਰਡ ਹੁੰਦਾ। ਤੁਸੀਂ ਦੇਖ ਸਕਦੇ ਹੋ ਬੈਲਜੀਅਮ ਦਾ ਲੱਗਾ ਹੋਇਆ ਸ਼ੀਸ਼ਾ ਵਿੰਡੋਜ਼ ਦੇ ਵਿੱਚ ਹੈ। ਔਰ ਉਸ ਤੋਂ ਬਾਅਦ ਜਿਹੜੀਆਂ ਨੇ ਬਾਰਾਦਰੀ ਟਾਈਪ ਜਿਹੜੇ ਦਰਵਾਜ਼ੇ ਨੇ ਇਹਨਾਂ ਦੇ ਆਰਕਸ ਬਣੀਆਂ ਹੋਈਆਂ ਨੇ। ਪਿਓਰਲੀ ਜੋ ਇੰਡੋ ਪਰਸ਼ੀਅਨ ਆਰਕੀਟੈਕਚਰ ਹੈ ਉਹ, ਔਰ ਬਾਹਰ ਵਾਲੇ ਜਿਹੜੇ ਨੇ ਉਹ ਬਿਲਕੁਲ ਜਿਸ ਤਰ੍ਹਾਂ ਵਿਕਟੋਰੀਅਨ ਸਟਾਈਲ ਦੇ ਜਿਹੜੇ ਪਿਲਰਸ ਨੇ ਉਸ ਤਰ੍ਹਾਂ ਬਣਾਏ ਗਏ ਨੇ। ਤੇ ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਲਗਨ ਦੇ ਨਾਲ, ਬਹੁਤ ਹੀ ਪਿਆਰ ਨਾਲ ਸੰਗਤਾਂ ਨੇ ਇਸ ਗੁਰੂ ਘਰ ਦੀ ਉਸਾਰੀ ਕੀਤੀ ਹੈ। ਤੇ ਤੁਸੀਂ ਦੇਖ ਸਕਦੇ ਹੋ ਜੀ ਡਿਜ਼ਾਈਨ ਕਿੰਨਾ, ਫਲੋਰ ਪੈਟਰਨ ਬਹੁਤ ਹੀ ਖੂਬਸੂਰਤ ਨੇ, ਵਾਈਟ ਔਰ ਬਲੈਕ ਮਾਰਬਲ ਦੇ ਵਿੱਚ ਨੇ, ਲੇਕਿਨ ਚੈੱਕ ਤੋਂ ਇਲਾਵਾ ਅਲੱਗ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ, ਇਹ ਹੈ ਥੜਾ ਸਾਹਿਬ ਔਰ ਇਹ ਗੁਟਕਾ ਸਾਹਿਬ ਰੱਖਣ ਦੀ ਥਾਂ ਹੈ ਜੀ। ਪਿਓਰ ਮਾਰਬਲ ਦੀ ਬਣੀ ਹੋਈ ਔਰ ਬਹੁਤ ਖੂਬਸੂਰਤ ਆਰਕਸ ਬਣੀਆਂ ਹੋਈਆਂ ਨੇ ਇਹਦੀਆਂ। ਇਹ ਵੀ ਵਾਈਟ ਮਾਰਬਲ, ਮੈਕਰੋਨਾ ਮਾਰਬਲ ਦੇ ਨਾਲ ਬਣੀਆਂ ਹੋਈਆਂ ਔਰ ਸਟਿਲ ਬਹੁਤ ਬਿਊਟੀਫੁਲ ਨੇ। ਇਹ ਬਹੁਤ, ਸ਼ਾਇਦ ਕਮਰੇ ਦੇ ਵਿੱਚ ਇੰਨੀ ਲਾਈਟ ਨਹੀਂ ਹੈ ਲੇਕਿਨ ਬਹੁਤ ਪਿਆਰਾ ਹੈ। ਇਹ ਮੇਨ ਦੀਵਾਨ ਹਾਲ ਹੈ ਜੀ। ਮੇਨ ਦੀਵਾਨ ਹਾਲ ਦੀ ਤੁਸੀਂ ਬਿਲਡਿੰਗ ਦੇਖ ਸਕਦੇ ਹੋ, ਇਹ ਗਰਾਊਂਡ ਫਲੋਰ ਤੁਹਾਨੂੰ ਨਜ਼ਰ ਆ ਰਿਹਾ। ਔਰ ਉਸ ਤੋਂ ਬਾਅਦ ਇਹ ਥੜਾ ਸਾਹਿਬ ਹੈ ਜੀ, ਜਿੱਥੇ ਕਿ ਗੁਰੂ ਮਹਾਰਾਜ ਕਦੀ ਸਥਾਪਿਤ ਹੁੰਦੇ ਹੋਣਗੇ। ਔਰ ਉੱਤੇ ਤੁਹਾਨੂੰ ਫਸਟ ਫਲੋਰ ਦੀਆਂ ਸਾਰੇ ਉਹਨਾਂ ਨੇ ਜਿਹੜੀਆਂ ਆਰਕਸ ਨੇ ਉਹ ਬੰਦ ਕਰ ਦਿੱਤੀਆਂ ਨੇ, ਕਿਉਂਕਿ ਬੱਚੇ ਨੇ, ਬੱਚੇ ਕਿਤੇ ਡਿੱਗ ਨਾ ਜਾਣ, ਤੇ ਇਸ ਲਈ ਇਹਨਾਂ ਨੇ ਉੱਤੋਂ ਜਿਹੜੀਆਂ ਸਾਰੀਆਂ ਬੰਦ ਕਰ ਦਿੱਤੀਆਂ ਨੇ। ਥੜਾ ਸਾਹਿਬ ਤੁਸੀਂ ਦੇਖ ਲਵੋ ਕਿ ਇਸ ਵੇਲੇ ਡਾਈਸ ਦਾ ਕੰਮ ਦੇ ਰਿਹਾ। ਪਹਿਲੇ ਥੜਾ ਸਾਹਿਬ ਸੀ, ਇੱਥੇ ਗੁਰੂ ਸਾਹਿਬ ਵਰਜਮਾਨ ਹੁੰਦੇ ਸਨ। ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਾਰੀਆਂ ਬਾਰੀਆਂ ਅਲਮਾਰੀਆਂ ਨਜ਼ਰ ਆ ਰਹੀਆਂ, ਜਿੱਥੇ ਕਿ ਤੁਹਾਨੂੰ ਉਸ ਵੇਲੇ ਇਹ ਜਗ੍ਹਾ ਧਰਮਸ਼ਾਲਾ ਦਾ ਵੀ ਕੰਮ ਦਿੰਦੀ ਹੋਏਗੀ। ਔਰ ਇੱਥੇ ਬੱਚੇ ਪੜ੍ਹਦੇ ਹੋਣਗੇ ਔਰ ਉਹਨਾਂ ਦੇ ਗੁਟਕਾ ਸਾਹਿਬ ਵਗੈਰਾ ਔਰ ਕਿਤਾਬਾਂ ਵਗੈਰਾ ਰੱਖਣ ਦੇ ਕੰਮ ਆਉਂਦਾ ਹੋਏਗਾ। ਨਾਲ ਦੀ ਨਾਲ ਉਤਲੇ ਬਾਰਡਰ ਤੇ ਤੁਸੀਂ ਦੇਖੋ ਕਿ ਬੈਲਜੀਅਮ ਦੀ ਲੱਗੀ ਹੋਈ ਟਾਈਲ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਬਾਰਡਰ ਦੇ ਉੱਤੇ, ਔਰ ਮਾਰਬਲ ਦਾ ਕੰਮ ਨਜ਼ਰ, ਬਹੁਤ ਹੀ ਯੂਨੀਕ ਆਰਕੀਟੈਕਚਰ ਹੈ। ਜਿਹੜਾ ਕਿ ਕਹਿ ਲਓ ਤੁਸੀਂ ਕਿ ਬਹੁਤ ਘੱਟ ਦੇਖਣ 'ਚ ਮਿਲਦਾ ਹੈ ਪਾਕਿਸਤਾਨ ਦੇ ਗੁਰੂ ਘਰਾਂ ਦੇ ਵਿੱਚ ਸਪੈਸ਼ਲੀ ਜਿਹੜਾ। ਤੇ ਇਹ ਦੇਖੋ ਤੁਸੀਂ, ਇਹਦੀ ਜਿਹੜੀ ਛੱਤ ਹੈ ਉਹਨੂੰ ਉਹ ਥੱਲੇ ਕਰ ਰਹੇ ਨੇ, ਕੋਈ ਵਿਮ ਬੋਰਡ ਵਗੈਰਾ ਲਾਉਣ ਵਾਸਤੇ ਹੈ। ਤੁਸੀਂ ਦੇਖੋ ਇੱਕ ਤਾਜਨੁਮਾ ਜਿਹੜਾ ਮਾਰਬਲ ਦੇ ਉੱਤੇ ਬਣਿਆ ਹੋਇਆ ਪੈਟਰਨ ਹੈ, ਔਰ ਉਸ ਤੋਂ ਉੱਤੇ ਫਿਰ ਟਾਈਲ ਹੈ, ਫਿਰ ਉੱਤੋਂ ਉਸ ਤੋਂ ਉੱਤੇ ਪੇਂਟ ਕੀਤਾ ਹੋਇਆ, ਔਰ ਉਸ ਤੋਂ ਉੱਤੇ ਜਿਹੜੀਆਂ ਨੇ ਉਹ ਵਰਸਿਸ ਲਿਖੀਆਂ ਹੋਈਆਂ ਨੇ। ਹਾਂਜੀ ਜੀ, ਲਵਲੀ ਬਾਜੀ ਆਏ ਨਜ਼ਰ। ਤੇ ਉਸ ਤੋਂ ਬਾਅਦ ਹੈ ਤੁਸੀਂ ਦੇਖੋ ਕਿ ਅੰਦਰੋਂ ਬਾਹਰ ਦਾ ਵਿਊ ਜਿਹੜਾ ਹੈ ਬਹੁਤ ਹੀ ਸੋਹਣੀ, ਬਹੁਤ ਹੀ ਅੱਛੀ ਔਰ ਬਹੁਤ ਹੀ ਵਧੀਆ ਔਰ ਬਹੁਤ ਹੀ ਵੈਲਿਊਏਬਲ। ਇਸ ਗੁਰੂ ਘਰ ਦੇ ਨਾਮ ਦੇ ਉੱਤੇ ਪੂਰਾ ਬਾਜ਼ਾਰ ਹੈ, ਜਿਹਨੂੰ ਕਿ ਨਿਰੰਕਾਰੀ ਬਾਜ਼ਾਰ ਕਿਹਾ ਜਾਂਦਾ ਹੈ। ਤੁਸੀਂ ਗੂਗਲ ਕਰ ਸਕਦੇ ਹੋ, ਗੂਗਲ ਦੇ ਉੱਤੇ ਨਿਰੰਕਾਰੀ ਬਾਜ਼ਾਰ ਲਿਖੋ ਤੇ ਫੁੱਟਾਂ ਦੇ ਵਿੱਚ ਜਗ੍ਹਾ ਦੀ ਕੀਮਤ ਹੈ। ਇਹ ਕਦੀ ਇੱਥੇ ਰੰਗੀਨ ਸ਼ੀਸ਼ੇ ਲੱਗੇ ਹੁੰਦੇ ਸੀ, ਸਾਰੇ ਲੱਗੇ ਹੁੰਦੇ ਸੀ, ਵਿੱਚੋਂ ਵਿੱਚ ਟੁੱਟੇ ਪਏ ਨੇ, ਵਿੱਚੋਂ ਵਿੱਚ ਹੈਗੇ ਨੇ। ਤੇ ਬਹੁਤ ਹੀ ਖੂਬਸੂਰਤ ਇੱਕ ਜਿਹੜਾ ਦ੍ਰਿਸ਼ ਜਿਹੜਾ ਸੀ ਉਹ ਪੇਸ਼ ਕਰਦੇ ਸੀ। ਮੈਂ ਬਾਰ-ਬਾਰ ਤੁਹਾਨੂੰ ਇੱਕ ਹੀ ਗੱਲ ਕਹੀ ਜਾ ਰਿਹਾ ਕਿ ਇੱਥੇ ਦਾ ਜਿਹੜਾ ਆਰਕੀਟੈਕਚਰ ਹੈ ਉਹ ਬਹੁਤ ਪਿਆਰਾ ਹੈ। ਪਿਲਰਸ ਬਹੁਤ ਪਿਆਰੇ ਨੇ, ਪਿਲਰ ਦੇ ਉੱਤੇ ਮਾਰਬਲ ਦੀ ਕਾਰਵਿੰਗ ਜਿਹੜੀ ਹੈ ਉਹ ਬਹੁਤ ਸੋਹਣੀ ਹੈ। ਠੀਕ ਹੈ ਜੀ, ਕੋਈ ਵੀ ਜਿੱਥੇ ਵੀ ਕਿਤੇ ਸੇਵਾ ਕੀਤੀ ਜਾਂਦੀ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਕਿ ਉੱਥੇ ਦਾ ਖੂਬਸੂਰਤ ਤੋਂ ਖੂਬਸੂਰਤ ਜਿਹੜੀ ਹੈ ਪੈਟਰਨਸ ਵਗੈਰਾ ਘੜੇ ਜਾਣ, ਖੂਬਸੂਰਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬਣਾਇਆ ਜਾਏ ਤਾਂ ਕਿ ਦੇਖਣ ਵਾਲਾ ਇੱਕ ਵਾਰੀ ਕਵੇ ਕਿ ਯਾਰ ਬਹੁਤ ਹੀ ਕਮਾਲ। ਜਿਸ ਤਰ੍ਹਾਂ ਕਿ ਦੇਖੋ ਫੁੱਲਦਾਨ ਬਣਾ ਕੇ, ਗਮਲਾ ਜਿਹਾ ਬਣਾ ਕੇ ਤੇ ਇਹਦੇ ਵਿੱਚ ਫੁੱਲ ਪੱਤੇ ਜਿਹੜੇ ਨੇ ਮਾਰਬਲ ਦੇ ਉੱਤੇ ਡਿਜ਼ਾਈਨ ਕੀਤੇ ਗਏ ਨੇ। ਚੱਲਦੇ ਹਾਂ ਦੁਬਾਰਾ ਜੀ ਆਪਣਾ ਸੁਖਾਸਨ ਸਾਹਿਬ ਵਾਲੇ ਪਾਸੇ। ਔਰ ਨਿਸ਼ਾਨ ਸਾਹਿਬ ਦੇਖੋ ਤੁਸੀਂ, ਅੱਜ ਵੀ ਪਿੱਲਰ ਜਿਹੜਾ ਉਹ ਲੱਗਾ ਹੋਇਆ ਹੈ। ਅਸਮਾਨ ਬਿਲਕੁਲ ਕਲੀਅਰ ਹੈ, ਨੀਲਾ ਨਜ਼ਰ ਆ ਰਿਹਾ। ਔਰ ਨਾਲ ਦੀ ਨਾਲ ਤੁਸੀਂ ਦੇਖੋ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਸੁਖਾਸਨ ਸਾਹਿਬ ਹੈ ਬਹੁਤ ਹੀ ਬਿਊਟੀਫੁੱਲ ਹੈ, ਵਾਈਟ ਮਾਰਬਲ ਦੇ ਵਿੱਚ ਹੈ। ਤੇ ਇਸ ਵੇਲੇ ਜਿਹੜਾ ਹੈ ਇਹ ਆਫੀਸ਼ੀਅਲ ਯੂਜ਼ ਦੇ ਵਿੱਚ ਹੈ ਸਕੂਲ ਵਾਲਿਆਂ ਦੇ। ਪੈਟਰਨਸ ਤੁਸੀਂ ਦੇਖੋ ਕਿੰਨੇ ਸੋਹਣੇ, ਔਰ ਪੰਥੀਆਂ ਜਿਹੜੀਆਂ ਨੇ ਉੱਤੇ ਐਂਟਰੈਂਸ 'ਤੇ ਲਿਖੀਆਂ ਹੋਈਆਂ, ਉਹ ਅੰਦਰ ਪਾਲਕੀ ਸਾਹਿਬ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਔਰ ਇੱਥੇ ਜਗ੍ਹਾ ਜਗ੍ਹਾ ਦੇ ਉੱਤੇ ਫਰਸ਼ ਦੇ ਉੱਤੇ ਤੁਹਾਨੂੰ ਸੇਵਾ ਕਰਵਾਈਆਂ ਨਹੀਂ ਮਿਲਦੀਆਂ, ਦੀਵਾਰ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਟਾਈਲਾਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਸੇਵਾ ਕਰਵਾਈ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਈਅਰਸ ਤੋਂ, ਕਿਉਂਕਿ ਇਹਦੀ ਜਿਹੜੀ ਬੁਨਿਆਦ ਹੈ ਤੁਹਾਨੂੰ ਜਿਸ ਤਰ੍ਹਾਂ ਕਿ ਦੱਸਿਆ ਕਿ 1858 'ਚ ਰੱਖੀ ਗਈ ਸੀ ਔਰ 1860 ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਸੀ ਉਹ ਮੁਕੰਮਲ ਹੋਇਆ ਸੀ। ਤੁਸੀਂ ਦੇਖੋ ਬਿਲਕੁਲ ਯੂਨੀਕ ਸਟਾਈਲ ਦੇ ਵਿੱਚ। ਮੈਂ ਇਹਦੇ ਨਾਲ ਦਾ ਪਾਕਿਸਤਾਨ 'ਚ ਹੋਰ ਕਿਤੇ ਪਾਲਕੀ ਨਹੀਂ ਦੇਖੀ ਹੈ। ਚੰਗੀ ਉੱਚੀ ਪਾਲਕੀ ਬਣੀ ਹੋਈ ਹੈ, ਛੋਟੀ ਪਾਲਕੀ ਨਹੀਂ ਹੈ। ਅੱਜ ਕੱਲ੍ਹ ਰਿਵਾਜ ਹੈ ਛੋਟੀ ਪਾਲਕੀ ਦਾ, ਲੇਕਿਨ ਇਹ ਚੰਗੀ ਉੱਚੀ ਹੈ, 8 ਫੁੱਟ ਉੱਚੀ ਪਾਲਕੀ ਹੈ ਜੀ। ਇੱਕ ਓਂਕਾਰ ਤੋਂ ਬਾਅਦ ਅੱਗੇ ਪੰਥੀ ਲਿਖੀ ਹੋਈ ਹੈ। ਠੀਕ ਹੈ ਜੀ। ਔਰ ਉਹ ਅੰਦਰ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਮਾਰਬਲ ਦੇ। ਉਹ ਜਿੱਥੇ ਮਾਈਕ ਹੈ ਤੁਸੀਂ ਦੇਖ ਸਕਦੇ ਹੋ। ਤਾਂ ਬਹੁਤ ਵਧੀਆ ਹਾਲਤ ਵਿੱਚ ਹੈ ਗੁਰੂ ਘਰ ਜਿਹੜਾ। ਅਗਰ ਨਹੀਂ ਹੈ ਤਾਂ ਇੱਥੇ ਸੰਗਤ ਨਹੀਂ ਹੈ। ਚੰਦੂਆ ਸਾਹਿਬ ਵਾਸਤੇ ਵੀ ਉੱਤੇ ਜਗ੍ਹਾ ਦੇ ਉੱਤੇ ਉਹ ਲੱਗੀਆਂ ਹੋਈਆਂ ਨੇ ਕਿੱਲੀਆਂ ਜਿਹੀਆਂ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ
ਨਿਰੰਕਾਰੀ ਬਾਜ਼ਾਰ, ਰਾਜਾ ਬਾਜ਼ਾਰ, ਰਾਵਲਪਿੰਡੀ, ਨਾਰਥ ਵੈਸਟ ਪੰਜਾਬ, ਜਿੱਥੇ ਕਿ ਕਦੀ ਸੰਗਤ ਦਾ ਸੈਕਿੰਡ ਹੈੱਡਕੁਆਟਰ ਹੁੰਦਾ ਸੀ। ਠੀਕ ਹੈ ਜੀ, ਪਹਿਲਾ ਹੈੱਡਕੁਆਟਰ ਲਾਹੌਰ ਦੇ ਵਿੱਚ ਸੀ ਅਤੇ ਦੂਜਾ ਹੈੱਡਕੁਆਟਰ ਜਿਹੜਾ ਨੌਰਥ ਨੂੰ ਕੰਟਰੋਲ ਕਰਨ ਵਾਸਤੇ ਹਜ਼ਾਰਾ ਕਸ਼ਮੀਰ ਨੂੰ, ਉਹ ਸੀਗਾ ਰਾਵਲਪਿੰਡੀ। ਅਤੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਨਿਰੰਕਾਰੀ ਰਾਵਲਪਿੰਡੀ।